ਅੰਮ੍ਰਿਤਸਰ ਤਰਨਜੀਤ ਸਿੰਘ ਸੰਧੂ plays ਸਮੁੰਦਰੀ ਕਾਰਡ ਟੂ ਫਾਈਟ ਆਊਟਸਾਈਡਰ ਟੈਗ। ਅੰਮ੍ਰਿਤਸਰ ਦੀ ਪੁਕਾਰ ਸੰਧੂ ਸਮੁੰਦਰੀ ਇਸ ਵਾਰ। ਹੁਣੇ ਸੰਧੂ ਜੀ ਸਮੁੰਦਰ 'ਚ ਗੋਤੇ ਖਾਣ ਲੱਗ ਗਏ। ਸਿੱਖ ਕਹਿੰਦੇ ਹੋਣੇ ਨੇ ਥੂ 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 ਵੀ ਆ ਗਿਆ ਬੀਜੇਪੀ ਦਾ ਗੱਡਾ। ਕੋਈ ਕੁੱਤਾ ਕਹਿੰਦਾ ਹੋਣਾ, ਬੀਜੇਪੀ ਦਾ ਕੋਈ ਤੋਤਾ ਕਹਿੰਦਾ ਹੋਣਾ। ਇਹਨੂੰ ਲੱਗਾ ਕਿ ਵੀ ਇਹ ਕੀ ਆ, ਵੀ ਮੈਂ ਤਾਂ ਹੁਣ ਉਹ ਜਿਹੜਾ ਉਹ ਤਰਨਜੀਤ ਸਮੁੰਦਰੀ ਬਣ ਗਿਆ। ਤੂੰ 35 ਸਾਲ ਸੰਧੂ ਬਣ ਕੇ ਭੱਜਦਾ ਫਿਰਦਾ ਰਿਹਾ, ਉਦੋਂ ਤੈਨੂੰ ਸਮੁੰਦਰੀ ਨਾਂ ਤੋਂ ਨਫ਼ਰਤ। ਤੂੰ ਦੱਸਣਾ ਚਾਹੁੰਦਾ ਸੀ ਕਿ ਤੂੰ ਹਿੰਦੂ ਤਾਂ ਵੀ ਕਾਸਟ ਸਿਸਟਮ 'ਚ ਯਕੀਨ ਰੱਖਦਾ, ਤੈਨੂੰ ਸੰਧੂ ਹੋਣ 'ਤੇ ਬੜਾ ਫਖਰ ਹੈ। ਤੈਨੂੰ ਆਪਣੇ ਬਾਪ ਜਾਂ ਦਾਦੇ ਦਾ ਸਮੁੰਦਰੀ ਹੋਣਾ ਨਹੀਂ ਸੀ ਜਿਹੜਾ ਇਸ 'ਤੇ ਫਖਰ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਤੇ ਅਮਰੀਕਾ ਵਿੱਚ ਜਿਹੜੇ ਸਾਬਕਾ ਅੰਬੈਸਡਰ ਤਰਨਜੀਤ ਸੰਧੂ ਬੀਜੇਪੀ ਦੀ ਟਿਕਟ ਤੇ ਅੰਮ੍ਰਿਤਸਰ ਤੋਂ ਪਾਰਲੀਮੈਂਟ ਦੀ ਚੋਣ ਲੜ ਰਹੇ ਨੇ ਔਰ ਅੰਮ੍ਰਿਤਸਰ ਹਲਕੇ ਦੇ ਸਿੱਖ ਵੋਟਰਾਂ ਵੱਲੋਂ ਕੋਈ ਹਾਂ ਪੱਖੀ ਹੁੰਗਾਰਾ ਨਾ ਦੇ ਕੇ ਹੁਣ ਤਰਨਜੀਤ ਸੰਧੂ ਨੇ ਆਪਣਾ ਪ੍ਰਚਾਰ ਪੋਸਟਰਾਂ ਵਿੱਚ ਆਪਣਾ ਨਾਂ ਤਰਨਜੀਤ ਸਮੁੰਦਰੀ ਲਿਖਣਾ ਸ਼ੁਰੂ ਕਰ ਦਿੱਤਾ। ਸੋ ਯਾਦ ਰਹੇ, ਇਸ ਹਿੰਦੂਤਵੀ ਹੱਥ ਠੋਕੇ ਦਾ ਦਾਦਾ ਤੇਜਾ ਸਿੰਘ ਸਮੁੰਦਰੀ ਬਹੁਤ ਵੱਡਾ ਪੰਥਕ ਨੇਤਾ ਸੀ ਔਰ ਵੋਟਾਂ ਲੈਣ ਲਈ ਹੁਣ ਸੰਧੂ ਰਾਤੋਂ ਰਾਤ ਸਮੁੰਦਰੀ ਬਣ ਗਿਆ। ਲੱਖ ਦੀ ਲਾਹਨਤ ਹੈ ਦਿੱਤੇ। ਸੋ ਇਸ ਤੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਜਿਹੜੀ ਖਬਰ ਹੈ ਉਹੀ ਤੁਸੀਂ ਇੰਟਰੋਡਕਸ਼ਨ 'ਚ ਕਿਹਾ ਔਰ ਈਵਨ ਟ੍ਰਿਬਿਊਨ ਨੇ ਹੈਡਲਾਈਨ ਲਾਈ ਹੈ ਕਿ ਅੰਮ੍ਰਿਤਸਰ ਤਰਨਜੀਤ ਸਿੰਘ ਸੰਧੂ plays ਸਮੁੰਦਰੀ ਕਾਰਡ ਟੂ ਫਾਈਟ ਆਊਟਸਾਈਡਰ ਟੈਗ। ਕਿ ਉਹਦੀਆਂ ਹੋਰਡਿੰਗ ਜਿਹੜੀਆਂ ਨੇ, ਔਰ ਮੈਂ ਕਹਾਂਗਾ ਜੇ ਸਾਡੀ ਟੈਕਨੀਕਲ ਟੀਮ ਕੋਲ ਪਿਕਚਰ ਹੈਗੀ ਹੈ ਕਿ ਇੱਕ ਪਾਸੇ ਮੋਦੀ ਹੈ, ਇੱਕ ਪਾਸੇ ਤਰਨਜੀਤ ਹੈ ਔਰ ਅੰਮ੍ਰਿਤਸਰ ਦੀ ਪੁਕਾਰ ਸੰਧੂ ਸਮੁੰਦਰੀ ਇਸ ਵਾਰ। ਹੁਣੇ ਸੰਧੂ ਜੀ ਸਮੁੰਦਰ 'ਚ ਗੋਤੇ ਖਾਣ ਲੱਗ ਗਏ। ਮੈਂ ਤਾਂ ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਵੀ ਇਹ ਜਿਹੜੇ ਵਾਰ ਕ੍ਰਿਮੀਨਲ ਨੇ, ਤਰਨਜੀਤ ਸਿੰਘ ਸੰਧੂ ਹੁਣ ਤੋਂ 2 ਮਹੀਨੇ ਪਹਿਲਾਂ ਤੱਕ 2-3 ਮਹੀਨੇ ਪਹਿਲਾਂ ਤੱਕ ਇੰਡੀਆ ਦਾ ਐਂਬੈਸਡਰ ਸੀ। ਜਿੰਨੀਆਂ ਐਕਸਟੈਂਸ਼ਨਸ ਇਸ ਨੂੰ ਅਮਰੀਕਾ 'ਚ ਦਿੱਤੀਆਂ ਗਈਆਂ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਫੋਰਨ ਅਫੇਅਰਸ ਦੇ ਵਿੱਚ ਕਿਸੇ ਨੂੰ ਦਿੱਤੀਆਂ ਗਈਆਂ ਹੋਣ, ਕਿਉਂਕਿ ਇੱਕ ਪੱਗ ਵਾਲਾ ਬੰਦਾ ਬਿਠਾ ਕੇ ਇੱਥੇ ਉਹਨਾਂ ਨੇ ਜਿੱਥੇ ਸਿੱਖ ਇਸ਼ੂ, ਖਾਲਿਸਤਾਨ ਦੇ ਇਸ਼ੂ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਇਹਦੇ ਵੇਲੇ ਹੀ ਟਰਾਂਸਨੈਸ਼ਨਲ ਰਿਪਰੈਸ਼ਨ। ਔਰ ਜੂਨ ਮਹੀਨੇ 'ਚ ਜਦੋਂ ਮੋਦੀ ਔਰ ਬਾਈਡਨ ਦੀ ਮੀਟਿੰਗ ਹੁੰਦੀ ਹੈ, ਉਸੇ ਹੀ ਪੀਰੀਅਡ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਮਰਡਰ ਵੀ ਜਿਹੜਾ ਨਿਖਲ ਗੁਪਤਾ, ਇਹਨਾਂ ਦਾ ਹਾਇਰਡ ਵਿਕਰਮ ਯਾਦਵ ਰਾਜ ਆ। ਔਰ ਇੱਥੇ ਜਿਹੜਾ ਇਹਨਾਂ ਦਾ ਰਾਜ ਡੈਸਕ ਹੈ, ਜ਼ਾਹਰ ਹੈ ਕਿ ਤਰਨਜੀਤ ਸਿੰਘ ਸੰਧੂ ਕੱਲ੍ਹ ਨੂੰ ਉਹ ਐਸਕੇਪ ਨਹੀਂ ਕਰੇਗਾ ਜਦੋਂ, ਔਰ ਬਹੁਤ ਜਲਦ ਖਾਲਿਸਤਾਨ ਇੱਕ ਹਕੀਕਤ ਹੋਣ ਜਾ ਰਿਹਾ। ਔਰ ਇਹ ਵਾਰ ਕ੍ਰਿਮੀਨਲ ਜਿੱਥੇ ਵੀ ਲੁਕੇ ਹੋਣਗੇ, ਕਿਉਂਕਿ ਇਹਦੇ ਕੋਲ ਬਹੁਤ ਸਾਰੇ ਭੇਤ ਨੇ। ਇਹੀ ਕਾਰਨ ਹੈ ਕਿ ਰਿਟਾਇਰਮੈਂਟ ਦੇ 1 ਮਹੀਨੇ ਦੇ ਵਿੱਚ ਇਹ ਬੀਜੇਪੀ ਜੁਆਇਨ ਕਰਦਾ ਹੈ ਅਤੇ ਨਾਲ ਦੀ ਨਾਲ ਇਸ ਨੂੰ ਜਿਹੜਾ ਉਹ ਬੀਜੇਪੀ ਦੀ ਅੰਮ੍ਰਿਤਸਰ ਤੋਂ ਟਿਕਟ ਦਿੱਤੀ ਜਾਂਦੀ ਹੈ ਔਰ ਉਹਦੇ ਨਾਲ ਇਹ ਇਕਰਾਰ ਹੈ ਕਿ ਜੇ ਤੂੰ ਜਿੱਤ ਗਿਆ ਤਾਂ ਤੈਨੂੰ ਫੋਰਨ ਮਿਨਿਸਟਰ ਬਣਾਵਾਂਗੇ, ਜੇ ਤੂੰ ਹਾਰ ਗਿਆ ਤੈਨੂੰ ਅਸੀਂ ਰਾਜ ਸਭਾ ਦਾ ਮੈਂਬਰ ਬਣਾਵਾਂਗੇ ਅਤੇ ਰਾਜ ਸਭਾ ਰਾਹੀਂ ਮਿਨਿਸਟਰ ਬਣਾਵਾਂਗੇ। ਜਿਵੇਂ ਹਰਦੀਪ ਪੁਰੀ ਜਿਹੜਾ ਇਸੇ ਸੀਟ ਤੋਂ ਹਰਿਆ, ਹਰਦੀਪ ਪੁਰੀ ਵੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਪਰਮਾਨੈਂਟ ਰਿਪਰੈਜ਼ੈਂਟੇਟਿਵ ਸੀ ਇੰਡੀਆ ਦਾ। ਇੱਥੋਂ ਉਹ ਵੀ ਛੱਡਦੇ ਹੀ ਉਹਨੂੰ ਬੀਜੇਪੀ ਜੁਆਇਨ ਉਹਨੇ ਕੀਤੀ ਜਿਉਂ ਹੀ ਰਿਟਾਇਰ ਹੋਇਆ ਔਰ ਹਾਰ ਗਿਆ ਇਲੈਕਸ਼ਨ। ਰਾਜ ਸਭਾ 'ਚ ਉਹਨੂੰ ਭੇਜਿਆ ਔਰ ਹੁਣ ਉਹ ਜਿਹੜਾ ਉਹਨੂੰ ਭਾਵੇਂ ਹਾਊਸਿੰਗ ਕਿ ਕੋਈ ਮਿਨਿਸਟਰੀ ਦਿੱਤੀ ਹੋਈ ਹੈ, ਪਰ ਇਹ ਐਸ ਜੈ ਸ਼ੰਕਰ ਫੇਲ ਹੋ ਚੁੱਕਾ ਪੂਰੀ ਤਰ੍ਹਾਂ। ਔਰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ 'ਤੇ ਜਿਵੇਂ ਸਿੱਖ ਇਸ਼ੂ ਉੱਭਰਿਆ ਔਰ ਅੱਜ ਰਸ਼ੀਆ ਨੇ ਵੀ ਜਿਵੇਂ ਆਪਣਾ ਮੂੰਹ ਖੋਲ੍ਹਿਆ ਔਰ ਉਹਨਾਂ ਨੇ ਵੀ ਖਾਲਿਸਤਾਨ ਨੂੰ ਮਾਨਤਾ ਦਿੱਤੀ ਹੈ ਕਿ ਵੀ ਇਹ ਇਸ ਲੈਵਲ 'ਤੇ ਗੱਲ ਹੋ ਰਹੀ ਹੈ। ਸੋ ਉਹਨਾਂ ਨੂੰ ਤਰਨਜੀਤ ਸੰਧੂ ਤੋਂ ਵਧੀਆ ਫੋਰਨ ਮਿਨਿਸਟਰ ਹੋਰ ਕੋਈ ਨਜ਼ਰ ਨਹੀਂ ਆਉਂਦਾ ਜਿਹਨੂੰ ਇਹ ਸਿੱਖਾਂ ਦੀ, ਖਾਲਿਸਤਾਨ ਦੀ ਮੂਵਮੈਂਟ ਨੂੰ ਕ੍ਰਸ਼ ਕਰਨ ਦੇ ਲਈ ਬਾਹਰ, ਜਾਂ ਇਹ ਦੱਸਣ ਦੇ ਲਈ ਕਿ ਦੇਖੋ ਜੀ ਇਹ ਤਾਂ ਇੰਡੀਆ ਹੀ ਸਿੱਖਾਂ ਦੀ ਸਟੇਟ ਹੈ, ਇਹਨੂੰ ਸਿੱਖ ਰਨ ਕਰ ਰਿਹਾ। ਹੁਣ ਗੱਲ ਇਹਦੀ ਸਮੁੰਦਰੀ ਦੀ ਅਤੇ ਸੰਧੂ ਦੀ। ਹੁਣ ਇਹਦਾ ਪਿਓ ਬਿਸ਼ਨ ਸਿੰਘ ਸਮੁੰਦਰੀ, ਉਹ ਤਾਂ ਆਪਣੇ ਬਾਪ ਦੀ ਲੈਗੇਸੀ ਦਾ ਵਾਰਸ ਸੀ ਔਰ ਇਹ ਜਿਹੜਾ ਪਿੰਡ ਦਾ ਨਾਂ ਨਾਲ ਸਮੁੰਦਰੀ ਤਹਿਸੀਲ ਹੈ ਜ਼ਿਲ੍ਹਾ ਲਾਇਲਪੁਰ ਦੀ, ਇਹ ਕਿਉਂਕਿ ਸਿੱਖੀ ਦੇ ਵਿੱਚ ਜ਼ਾਤ ਪਾਤ ਦੀ ਮਨਾਹੀ ਹੈ ਔਰ ਕਿਉਂਕਿ ਇੱਕੋ ਨਾਂ ਵਾਲੇ ਜਦੋਂ ਇੱਕ ਇਲਾਕੇ ਦੇ ਵਿੱਚ ਹੁੰਦੇ ਸੀ ਲੋਕ, ਤੇ ਉਹ ਆਈਡੈਂਟੀਫਾਈ ਕਰਨ ਲਈ
ਕਿ ਇਹ ਫਲਾਣਾ ਹੈ ਤੇ ਟਿਮਕਾ, ਉਹ ਜ਼ਾਤ ਨਾਲ ਆਪਣੀ ਆਇਡੈਂਟੀਫਿਕੇਸ਼ਨ ਨਹੀਂ ਸੀ ਰੱਖਦੇ, ਉਹ ਇਲਾਕੇ ਨਾਲ ਰੱਖਦੇ ਸੀ। ਜਿਵੇਂ ਗੁਰਚਰਨ ਸਿੰਘ ਟੌੜਾ, ਉਹ ਟੌੜਾ ਜ਼ਾਤ ਨਹੀਂ ਹੈ, ਪਿੰਡ ਹੈ। ਬਾਦਲ ਵੀ ਈਵਨ ਜਿਹੜਾ ਉਹ ਪਿੰਡ ਹੈ ਉਹਦੇ ਨਾਂ ਨਾਲ, ਤਲਵੰਡੀ ਵੀ ਹੈ। ਸੋ ਇਸੇ ਤਰ੍ਹਾਂ ਤੇਜਾ ਸਿੰਘ ਸਮੁੰਦਰੀ ਜਿਹੜੇ ਰਹਿਣ ਵਾਲੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ 'ਚੋਂ ਉੱਠ ਕੇ ਗਏ, ਉਹਨਾਂ ਦਾ ਪਿਤਾ ਤੇਜਾ ਸਿੰਘ ਸਮੁੰਦਰੀ ਦਾ, ਉਹਨੇ ਵਾਰ ਲੜੀ ਸੀ ਅੰਗਰੇਜ਼ਾਂ ਲਈ, ਉਹਨਾਂ ਨੂੰ 20 ਮੁਰੱਬੇ ਕਿ 25 ਮੁਰੱਬੇ ਸਮੁੰਦਰੀ ਲੈਲਪੁਰ ਦੇ ਵਿੱਚ ਤਹਿਸੀਲ ਹੈ ਸਮੁੰਦਰੀ, ਉੱਥੇ ਮਿਲੇ। ਤੇ ਉਹਨਾਂ ਦੇ ਜਿਹੜਾ ਤੇਜਾ ਸਿੰਘ ਨੇ ਆਪਣੇ ਨਾਂ ਨਾਲ, ਕਿਉਂਕਿ ਤੇਜਾ ਸਿੰਘ ਇੱਕ ਹੋਰ ਵੀ ਸਨ ਅਕਰਪੁਰੀ ਇੱਕ ਡਿਸਟ੍ਰਿਕਟ, ਉਹ ਇਹ ਉਸ ਪੀਰੀਅਡ ਦੇ ਵੱਡੇ ਪੰਥਕ ਲੀਡਰ ਨੇ, ਔਰ ਇਹ ਤੇਜਾ ਸਿੰਘ ਸਮੁੰਦਰੀ। ਉਹਦੇ ਬੇਟਾ ਬਿਸ਼ਨ ਸਿੰਘ ਜਿਹਨੇ ਆਪਣੇ ਨਾਂ ਨਾਲ ਸਮੁੰਦਰੀ ਲਾਇਆ, ਔਰ ਉਹ ਪਹਿਲਾ ਵਾਈਸ ਚਾਂਸਲਰ ਖਾਲਸਾ ਕਾਲਜ ਅੰਮ੍ਰਿਤਸਰ ਦਾ, ਪ੍ਰਿੰਸੀਪਲ ਗੁਰੂ ਨਾਨਕ ਯੂਨੀਵਰਸਿਟੀ ਦਾ ਪਹਿਲਾ ਵਾਈਸ ਚਾਂਸਲਰ 1969 'ਚ। ਸਮਝ ਆ ਸਕਦਾ ਹੈ ਕਿ ਵੀ ਆਪਣੇ ਬਾਪ ਦੀ ਤੂੰ 35 ਸਾਲ ਸੰਧੂ ਬਣ ਕੇ ਭੱਜਦਾ ਫਿਰਦਾ ਰਿਹਾ, ਉਦੋਂ ਤੈਨੂੰ ਸਮੁੰਦਰੀ ਨਾਂ ਤੋਂ ਨਫ਼ਰਤ, ਤੂੰ ਦੱਸਣਾ ਚਾਹੁੰਦਾ ਸੀ ਕਿ ਤੂੰ ਹਿੰਦੂ ਤਾਂ ਵੀ ਕਾਸਟ ਸਿਸਟਮ 'ਚ ਯਕੀਨ ਰੱਖਦਾ, ਤੈਨੂੰ ਸੰਧੂ ਹੋਣ ਤੇ ਬੜਾ ਫਖਰ ਹੈ, ਤੈਨੂੰ ਆਪਣੇ ਬਾਪ ਜਾਂ ਦਾਦੇ ਦਾ ਸਮੁੰਦਰੀ ਹੋਣਾ ਨਹੀਂ ਸੀ ਜਿਹੜਾ ਇਸ ਤੇ ਫਖਰ। ਹੁਣ ਤੈਨੂੰ ਲੱਗਦਾ ਹੈ ਕਿ ਵੀ ਇਹ ਵੋਟਾਂ ਜਿਹੜੀਆਂ ਨੇ ਸਿੱਖ ਕਹਿੰਦੇ ਹੋਣੇ ਨੇ ਥੂ 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 ਵੀ ਆ ਗਿਆ ਬੀਜੇਪੀ ਦਾ ਗੱਡਾ, ਕੋਈ ਕੁੱਤਾ ਕਹਿੰਦਾ ਹੋਣਾ ਬੀਜੇਪੀ ਦਾ, ਕੋਈ ਤੋਤਾ ਕਹਿੰਦਾ ਹੋਣਾ। ਇਹਨੂੰ ਲੱਗਾ ਕਿ ਵੀ ਇਹ ਕੀ ਹੈ, ਵੀ ਮੈਂ ਤਾਂ ਹੁਣ ਉਹ ਜਿਹੜਾ ਉਹ ਤਰਨਜੀਤ ਸਮੁੰਦਰੀ ਬਣ ਗਿਆ। ਸਾਰੇ ਹੋਰਡਿੰਗ ਲੱਗੇ ਹੋਏ ਨੇ ਮੋਦੀ ਦੇ ਨਾਲ ਜਾਂ ਦੂਜੇ ਦੇ ਨਾਲ। ਸੋ ਚਲੋ ਬਾਕੀ ਤਾਂ ਉੱਥੇ ਦੇ ਲੋਕ ਕੀ ਕਰਦੇ ਨੇ ਕੀ ਨਹੀਂ, ਉਹ ਤਾਂ ਉਹਨਾਂ ਨੇ ਦੇਖਣਾ ਹੈ, ਕਿਉਂਕਿ ਆਲਰੇਡੀ ਅਨਫੋਰਚੂਨੇਟਲੀ ਇਹ ਠੀਕ ਕਿਹਾ ਸੀ ਬੀਬੀ ਕਿਰਨਜੀਤ ਕੌਰ ਨੇ ਕਿ ਵੀ ਕਿਰਨਜੋਤ ਕੌਰ ਨੇ ਕਿ ਜਿਹੜਾ ਅਕਾਲੀ ਬੈਕਗਰਾਊਂਡ ਸੀ ਉਹ ਬੀਜੇਪੀ ਦਾ ਨੁਮਾਇੰਦਾ ਬਣਿਆ, ਤੇ ਜਿਹਨੂੰ ਟਿਕਟ ਅਕਾਲੀਆਂ ਨੇ ਦਿੱਤੀ ਅਨਿਲ ਜੋਸ਼ੀ, ਉਹ ਆਰਐਸਐਸ ਦਾ ਕ੍ਰੀਏਟਰ ਹੈ, ਔਰ ਇਹਨੇ ਅਸੈਂਬਲੀ 'ਚ ਖਲੋ ਕੇ ਕਿਹਾ ਸੀ ਕਿ ਮੈਂ ਆਰਐਸਐਸ ਔਰ ਕਾਡਰ 'ਚੋਂ ਗਿਆ ਹੋਇਆ। ਸੋ ਉੱਥੇ ਤਾਂ ਹੁਣ ਅੰਮ੍ਰਿਤਸਰ ਸੀਟ ਦੇ ਹਵਾਲੇ ਨਾਲ ਮੇਰਾ ਖਿਆਲ ਹੈ ਸਾਰੇ ਮਾਨ ਸਿੰਘ ਮਾਨ ਖੜੇ ਨੇ, ਮਾਨ ਸਾਹਿਬ ਦੇ ਬੇਟੇ, ਉਹਨਾਂ ਦੇ ਹੱਕ 'ਚ ਤਾਂ ਸ਼ਾਇਦ ਕੋਈ ਵੇਵ ਬਣਦੀ ਨਹੀਂ ਲੱਗਦੀ, ਕਿਉਂਕਿ ਅਜੇ ਤੁਸੀਂ ਜਿਸ ਹਲਕੇ 'ਚ ਹੁੰਦੇ ਹੋ ਉਹਦੇ ਜੇ ਤੁਸੀਂ ਕੰਮ ਕੀਤਾ ਹੁੰਦਾ ਹੈ ਬਿਫੋਰ ਤੁਹਾਡੀ ਪ੍ਰੈਜ਼ੈਂਸ ਹੁੰਦੀ ਹੈ। ਹਾਲਾਂ ਸੋਹਣੇ ਸੁਨੱਖਾ ਨੌਜਵਾਨ ਹੈ, ਲੈਗੇਸੀ ਆਪਣੇ ਫਾਦਰ ਦੀ ਅੱਗੇ ਤੋਰਨਾ ਚਾਹੁੰਦੇ ਨੇ। ਹੁਣ ਸੰਗਰੂਰ 'ਚ ਤਾਂ ਇੱਕ ਬਣਿਆ ਹੋਇਆ ਪਾਰਟ, ਲੇਕਿਨ ਇਸ ਸਾਰੇ ਦੇ ਚੱਲਦਿਆਂ ਮੈਂ ਸਮਝਦਾ ਕਿ ਵੀ ਇਹ ਜਿਹੜੇ ਇਸ ਕਿਸਮ ਦੇ ਜਿਹੜੇ ਇਹਨਾਂ ਦੇ ਲਈ ਟਰਨ ਕੋਟ ਵੀ ਲਫ਼ਜ਼ ਅੰਗਰੇਜ਼ੀ ਦਾ ਹੁੰਦਾ ਹੈ, ਉਹ ਵੀ ਨੇ, ਇਹ ਕੁੱਤੇ ਨੇ। ਬੁਰਕੀ ਇੱਥੋਂ ਪੈ ਜਾਏ ਉਹਦੇ ਲਈ ਭੌਂਕਣਗੇ, ਉੱਥੋਂ ਪੈ ਜਾਏ। ਔਰ ਜਿਸ ਹੱਦ ਤੱਕ ਇਹ ਹੈ, ਇਹਨੇ ਇੱਥੇ ਵੀ ਬੈਠਿਆਂ ਡੈਮੇਜ ਕੀਤਾ ਬਹੁਤ ਸਿੱਖ ਇਮੇਜ ਨੂੰ। ਔਰ ਜਿਵੇਂ ਇੱਥੇ ਫਿਰ ਭਾਈ ਹਿੰਮਤ ਸਿੰਘ ਨੇ ਇੱਥੋਂ ਦੌੜਾਇਆ ਸੀ ਹਿਕਸਵਿਲ ਗੁਰਦੁਆਰੇ 'ਚੋਂ ਕਿ ਭਾਈ ਤੂੰ ਚੱਲ, ਫਿਰ ਉਹ ਪਿਛਲਾ ਦਰਵਾਜ਼ਾ ਲੱਭ ਰਹੇ ਹੁੰਦੇ ਨੇ। ਪਰ ਇਹ ਮੈਂ ਇਹਨੂੰ ਵਾਰ ਕ੍ਰਿਮੀਨਲ ਕੈਟੇਗਰੀ 'ਚ ਹੀ ਗਿਣਦਾ। ਔਰ ਇਹ ਅਲਟੀਮੇਟਲੀ ਜਿਵੇਂ ਉੱਥੇ ਵਰਮਾ ਬੈਠਾ ਹਾਈ ਕਮਿਸ਼ਨਰ, ਇੱਥੇ ਤਰਨਜੀਤ ਸੰਧੂ ਸੀ, ਔਰ ਬਾਕੀ ਵੀ ਜਿਹੜੇ ਇਹਨਾਂ ਦੀ ਲਿਸਟ ਹੈਗੀ ਹੈ ਸਾਡੇ ਕੋਲ ਜਿਹੜੇ ਵਾਰ ਕ੍ਰਿਮੀਨਲ ਨੇ। ਇਹਨਾਂ ਬਾਰੇ ਅਸੀਂ ਜਿਹੜੀ ਗੱਲ ਮੈਂ ਕੁਲਦੀਪ ਨਈਅਰ ਨੂੰ 1995 'ਚ ਕਹੀ ਸੀ, ਇਹ ਅਸੀਂ ਕਹਿ ਦੇਣਾ ਚਾਹੁੰਦੇ ਹਾਂ ਕਿ ਭਾਈ ਤੁਸੀਂ ਭਾਵੇਂ ਜਿੱਥੇ ਮਰਜ਼ੀ ਦੌੜ ਕੇ ਲੁਕਿਓ, ਵੀ ਵਿਲ ਚੇਜ਼ ਯੂ, ਫਾਈਂਡ ਯੂ, ਐਕਸਟਰਾਡਾਈਟ ਯੂ, ਟਰਾਈ ਯੂ ਐਂਡ ਹੈਂਗ ਯੂ। ਇਹ ਤੁਹਾਨੂੰ ਜਿਹੜਾ ਤੁਹਾਡੇ ਕੀਤੇ ਦੀ ਸਜ਼ਾ ਜ਼ਰੂਰ ਪਾਉਂਦੀ ਜੀ। ਰਾਜਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵਿਊਅਰਸ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ। ਅੱਜ ਮੇਰਾ ਚਾਰਟ ਜਿਹੜਾ ਇਹਦਾ ਲਾਈਵ ਚਾਰਟ ਹੈ ਭਰਿਆ ਪਿਆ ਆਪਣੇ ਵਿਊਅਰਸ ਜਿਹੜੇ ਮੈਸੇਜ ਦੇ ਨਾਲ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਮੈਂ ਨੀਚੇ ਪੜਾਂਗੀ। ਇਸ ਖਾਲਸਾ ਸਿੰਘ ਜੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ। ਆਰਟ ਮਨਜੀਤ ਸਿੰਘ ਮਠਾਰੂ ਜੀ ਵੀ ਕਹਿੰਦੇ ਗ੍ਰੇਟ ਖਾਲਿਸਤਾਨ। ਐਂਡ ਖੜਕ ਸਿੰਘ ਜੀ ਕਹਿੰਦੇ ਇੰਡੀਆ ਆਊਟ ਆਫ ਖਾਲਿਸਤਾਨ, ਖਾਲਸਾ ਜ਼ਿੰਦਾਬਾਦ। ਪੁਨੀਤ ਸੰਧੂ ਜੀ ਪੰਜਾਬ ਹੱਲ ਖਾਲਿਸਤਾਨ। ਐਂਡ ਇਸੇ ਤਰ੍ਹਾਂ ਖੜਕ ਸਿੰਘ ਜੀ ਕਹਿੰਦੇ ਨੇ ਕਿ 6 ਫॉर ਜਸਟਿਸ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ। ਅਮਰ ਸਿੰਘ ਜੀ ਕਹਿੰਦੇ ਨੇ ਪੰਜਾਬ ਦਾ ਹੱਲ ਖਾਲਿਸਤਾਨ ਹੈ। ਔਰ ਫਿਰ ਇਸੇ ਤਰ੍ਹਾਂ ਅਮਰ ਸਿੰਘ ਜੀ, ਫਿਰ ਇਸੇ ਤਰ੍ਹਾਂ ਹਾਂਜੀ ਰਾਜਵਿੰਦਰ ਸਿੰਘ ਜੀ, ਡਾਕਟਰ ਸਾਹਿਬ ਐਨੀ ਕੰਟਰੀ ਅਟੈਕਡ ਆਵਰ ਦਰਬਾਰ ਸਾਹਿਬ, that country's destruction is not avoidable. After PM Trudeau said we got more MPs in my cabinet than Indians started hating him. ਤੁਸੀਂ ਰਾਜਵਿੰਦਰ ਸਿੰਘ ਜੀ ਬਹੁਤ ਖੂਬਸੂਰਤ ਗੱਲ ਕਹੀ, ਕਿਉਂਕਿ ਔਰ ਮੈਂ ਆਪਣੀਆਂ ਸਪੀਚਿਸ 'ਚ 90s 'ਚ ਦੁਹਰਾਉਂਦਾ ਸੀ ਕਿ ਵੀ ਜੂਨ 84 ਦਾ ਘੱਲੂਘਾਰਾ KGB ਔਰ ਰਾਹ ਦਾ ਮਾਸਟਰਮਾਈਂਡ ਸੀ। ਔਰ ਵਿਦਨ 5 years ਉਹ ਸੋਵੀਅਤ ਯੂਨੀਅਨ ਜਿਹਨੇ ਪਲਾਨ ਕੀਤਾ ਉਹ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਖਿਲਰ ਗਿਆ ਔਰ ਉਹਦੇ 15 ਟੁਕੜੇ ਹੋਏ। ਔਰ ਇੰਡੀਆ ਵੀ ਉਸ ਪਾਸੇ ਵਾਲੀ ਜਾ ਰਿਹਾ। ਇਹ ਹੁਣ ਮੈਟਰ ਆਫ ਟਾਈਮ ਹੈ। ਤੁਸੀਂ ਬਿਲਕੁਲ ਠੀਕ ਫਰਮਾਇਆ
ਕਿ ਇਹ ਜਿਨ ਕੀ ਚੀਰੀ ਦਰਗਾਹ ਪਾਰਟੀ ਤਿਨਾ ਮਰਨਾ ਭਾਈ, ਬਿਲਕੁਲ। ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨੇ ਆਪਣੀ ਜਿਹੜੀ ਹੈ ਕਬਰ ਉਹ ਖੁਦਵਾ ਲਈ ਹੈ। ਜੋ ਸ਼ੇਰਗਿੱਲ ਸਿੰਘ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਦਲਜੀਤ ਸਿੰਘ ਖਾਲਸਾ ਜ਼ਿੰਦਾਬਾਦ, ਸਿੰਘ ਖਰਚਾ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਇੰਦਰਜੀਤ ਜੋੜ ਕਹਿੰਦੇ ਨੇ ਕਿ 3-4 ਬੱਚਿਆਂ ਦੀ ਰਵਾਇਤ ਚਾਲੂ ਕਰਨ ਦੀ ਬਹੁਤ ਜ਼ਰੂਰਤ ਹੈ ਜੀ। ਔਰ ਜਗਤਾਰ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਸਾਨੂੰ ਵੋਟਾਂ 'ਚ ਨਾ ਕਿਸੇ ਦੀ ਸਪੋਰਟ ਨਾ ਕਿਸੇ ਦਾ ਵਿਰੋਧ ਕਰਨਾ ਚਾਹੀਦਾ ਹੈ ਕਿ ਇਹ ਸਭ ਰਲੇ ਮਿਲੇ ਨੇ। ਔਰ ਇਸੇ ਤਰ੍ਹਾਂ ਹਰਦੀਪ ਸਿੰਘ ਜੀ ਵੈਲਕਮ ਕਹਿੰਦੇ ਨੇ, ਅਮਰ ਸਿੰਘ ਜੀ ਸਾਰੇ ਮਸਲਿਆਂ ਦੇ ਹੱਲ ਆਜ਼ਾਦੀ ਹੈ ਔਰ ਰੈਫਰੈਂਡਮ ਦੀਆਂ ਵੋਟਾਂ ਨਾਲ ਹੀ ਹੱਲ ਖਾਲਸਾ ਦਾ ਸਾਥ ਦਿਓ ਪੰਜਾਬੀਓ ਅਤੇ ਆਪਣੇ ਹੀ ਮੀਡੀਆ ਨੂੰ ਹੀ ਵੇਖਿਆ ਕਰੋ। US ਮੀਡੀਆ USFJ ਕਹਿੰਦੇ ਜ਼ਿੰਦਾਬਾਦ, ਪੋਲੀਟਿਕਟ ਪੰਜਾਬ ਮੀਡੀਆ TV 84 ਉਹਨਾਂ ਨੇ ਕਿਹਾ। ਔਰ ਪਾਲ ਸਿੰਘ ਗਰੇਵਾਲ ਜੀ ਵੀ ਫਤਿਹ ਬੁਲਾਉਂਦੇ ਇੱਕ ਨੇ। ਵੀ ਕਹਿਣਾ ਚਾਹੁੰਦਾ ਹਾਂ ਵੀ ਤੁਸੀਂ ਲਿਖਦੇ ਹੋ ਆਉਂਦੇ ਹੋ, ਸਾਨੂੰ ਚੰਗਾ ਲੱਗਦਾ ਜਦੋਂ ਪੂਰਾ ਇਹ ਭਰਿਆ ਹੁੰਦਾ ਲਾਈਵ ਚੈਟ, ਲੇਕਿਨ ਜੇ ਉਹਦੇ ਚ ਭਾਵੇਂ 1 ਲਾਈਨਰ 2 ਲਾਈਨਰ ਤੁਹਾਡਾ ਸੁਝਾਅ ਹੋਏ, ਮੈਸੇਜ ਹੋਏ, ਬਜਾਏ ਕਿ ਜ਼ਿੰਦਾਬਾਦ ਮੇਰਾ ਜ਼ਿੰਦਾਬਾਦ ਕਰੋ ਜਾਂ ਕਿਸੇ ਦਾ ਤੁਹਾਡਾ ਪਿਆਰ ਉਸ ਤੇ ਅਸੀਂ ਰਹਿਣੀ ਹੈ, ਲੇਕਿਨ ਇਸ ਵਕਤ ਨੂੰ ਅਸੀਂ ਜ਼ਿਆਦਾ ਜਿਹੜਾ ਕ੍ਰੀਏਟਿਵ ਢੰਗ ਦੇ ਨਾਲ ਡਿਸਕਸ਼ਨ ਚ ਲਿਆ ਸਕਦੇ। ਹਾਂਜੀ, ਅਹਿਮਦ ਮਕਸੂਦ ਜੀ ਨੇ ਮੇਰੇ ਖਿਆਲ ਉਹਨਾਂ ਨੇ ਸਾਨੂੰ ਸੁਝਾਅ ਦਿੱਤਾ ਹੈ ਤੁਹਾਨੂੰ ਵੀ ਸਾਰਿਆਂ ਨੂੰ, ਕਿ ਕਹਿੰਦੇ ਜੇਕਰ ਤੁਹਾਡੀਆਂ ਟਿੱਪਣੀਆਂ ਮਿਟਾਈਆਂ ਜਾ ਰਹੀਆਂ ਹਨ ਤਾਂ ਇੱਕ ਵਾਰ ਪੰਨੇ ਨੂੰ ਤਾਜ਼ਾ ਕਰੋ ਤੇ ਦੁਬਾਰਾ ਟਿੱਪਣੀ ਕਰੋ, ਕਿ ਰੀਫਰੈਸ਼ ਕਰ ਲਿਆ ਕਰੋ ਤੁਸੀਂ। ਸੋ ਬਹੁਤ ਹੀ ਵਧੀਆ ਸੁਝਾਅ ਹੈ ਇਹਨਾਂ ਦਾ। ਗੁਰਵਿੰਦਰ ਕੌਰ ਜੀ ਕਹਿੰਦੇ ਡਾਕਟਰ ਸਾਹਿਬ ਤੇ ਨੀਲਮ ਕੌਰ ਜੀ ਫਤਿਹ ਬੁਲਾਉਂਦੇ ਨੇ ਸਾਨੂੰ। ਔਰ ਅਮਰ ਸਿੰਘ ਜੀ ਕਿ ਪੰਜਾਬ ਵਿੱਚ ਰੈਫਰੈਂਡਮ ਦੀਆਂ ਵੋਟਾਂ ਵੱਧ ਤੋਂ ਵੱਧ ਬਣਾਈਆਂ ਹਨ ਪਰ ਪੰਜਾਬ ਵਿੱਚ ਛੇਤੀ ਹੀ ਆਓ। ਔਰ ਜਸਵੀਰ ਸਿੰਘ ਗਰੇਵਾਲ ਔਰ ਬਾਲੇ ਅਕਸਰ ਬੌਬ ਸਿੰਘ ਜੀ ਕਹਿੰਦੇ ਨੇ ਉਹਨਾਂ ਵੱਲੋਂ TV 84 ਦੀ ਸਮੁੱਚੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਸੱਚੋ ਸੱਚ ਪ੍ਰੋਗਰਾਮ ਨੂੰ ਹਰ ਰੋਜ਼ ਲਿਆਉਣ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਬੌਬ ਸਿੰਘ ਜੀ। ਪ੍ਰੀਤਮ ਰਿਹਾਨ ਜੀ ਵੀ ਕਹਿੰਦੇ ਰਿਸਪੈਕਟਡ ਡਾਕਟਰ ਸਾਹਿਬ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਸਿੰਘ ਜੀ ਕਹਿੰਦੇ ਨੇ ਪੰਜਾਬ ਵਾਸੀਓ ਪੰਜਾਬ ਨੂੰ ਆਜ਼ਾਦ ਕਰਾਉਣ ਲਈ ਵੋਟਾਂ ਵੱਧ ਤੋਂ ਵੱਧ ਬਣਾਓ ਤੇ ਪੰਜਾਬ ਨੂੰ ਆਜ਼ਾਦ ਕਰਾਈਏ, ਖਾਲਸਾ ਜ਼ਿੰਦਾਬਾਦ। ਕੁਝ ਕੇ ਕਹਿੰਦੇ ਨੇ ਕਿ ਪ੍ਰੂਫਸ ਵਿਲ ਬੀ ਸ਼ੋਨ, ਹਾਂਜੀ ਖੁਸ਼ ਕੇ ਕਹਿੰਦੇ ਨੇ ਕਿ ਪ੍ਰੂਫਸ ਵਿਲ ਬੀ ਸ਼ੋਨ ਫਰੰਟ ਆਫ ਦਾ ਜੱਜਸ ਨਾਟ ਫਰੰਟ ਆਫ ਕ੍ਰਿਮੀਨਲ ਐਂਡ ਅਲੋਨ ਬਾਈ ਦਾ ਪੀਪਲ ਹੂ ਡਿਡ ਇਟ। ਬਿਲਕੁਲ ਇਹਨਾਂ ਨੇ ਠੀਕ ਕਿਹਾ, ਜਦੋਂ ਇੰਡੀਆ ਕਹਿੰਦਾ ਪ੍ਰੂਫ ਤਾਂ ਜੱਜ ਦੇ ਸਾਹਮਣੇ ਹੋਣਗੇ, ਤੁਸੀਂ ਤਾਂ ਕਰਨ ਆੜੇ ਹੋ। ਬਿਲਕੁਲ। ਹੈਪੀ ਸਿੰਘ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ। ਸਤਨਾਮ ਸਿੰਘ ਜੀ ਵੀ ਆਏ ਨੇ, ਬਲਜੀਤ ਵਰਾਜ ਜੀ, ਜਸਬੀਰ ਸਿੰਘ ਜੀ, ਗੁਰਨਾਮ ਸਿੰਘ ਜੀ ਅਮੇਜ਼ਿੰਗ ਪ੍ਰੋਗਰਾਮ ਗ੍ਰੇਟ ਐਨਾਲਿਸਿਸ, ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ। ਔਰ ਵਸ਼ਦੀਪ ਸਿੰਘ ਜੀ ਕਹਿੰਦੇ ਬਹੁਤ ਹੀ ਵਧੀਆ ਜਾਣਕਾਰੀ, ਧੰਨਵਾਦ ਜੀ। ਔਰ ਬਲਵਿੰਦਰ ਸਿੰਘ ਜੀ ਪੰਜਾਬ ਅਤੇ ਪੰਜਾਬੀਆਂ ਦੇ ਹਰ ਇੱਕ ਮਸਲੇ ਦਾ ਹੱਲ ਹੈ ਆਜ਼ਾਦੀ, ਖਾਲਸਾ ਜ਼ਿੰਦਾਬਾਦ। ਬਲਵਿੰਦਰ ਸਿੰਘ ਜੀ, ਫਿਰ ਗੁਰਮੁਖ ਸਿੰਘ ਜੀ, ਫਿਰ ਇਸੇ ਤਰ੍ਹਾਂ ਸਿੰਘ ਜੀ ਨੇ ਕਹਿੰਦੇ ਸਭ ਰੱਬ ਦੇ ਬੰਦੇ ਨੇ। ਔਰ ਦੀਪ ਸਿੰਘ ਸਿੱਧੂ ਜੀ ਪੰਜਾਬ ਹੱਲ ਖਾਲਿਸਤਾਨ ਹੈ। ਔਰ ਜਸਕੀਰਤ ਸਿੰਘ ਜੀ ਕਹਿੰਦੇ ਨੇ ਮੋਹਿਤ ਨੂੰ ਕਹਿੰਦੇ ਨੇ ਕਿ ਮੋਹਿਤ ਜਨਾਟ ਆਵਰ facts are truly based on Guru Nanak ji philosophy. It means our facts are 100% true. And what about your facts based on the upper and lower caste? ਉਹਨਾਂ ਨੇ ਬਿਲਕੁਲ ਠੀਕ ਕਿਹਾ, ਕਿਉਂਕਿ ਮੋਹਿਤ ਜਨਾਰਥ ਨੇ ਕਿਹਾ ਸੀ ਕਿ ਜੀ ਤੁਹਾਡੇ 20% ਸੱਚ ਹੁੰਦਾ, 80% ਕਨਕੌਕਟਡ ਹੁੰਦੇ ਨੇ। ਬਹੁਤ ਚੰਗੀ ਗੱਲ ਹੈ ਜੇ ਤੁਸੀਂ ਸਬੂਤਾਂ ਨਾਲ ਜੋ ਅਸੀਂ ਕਿਹਾ ਉਹਨੂੰ ਚੈਲੰਜ ਕਰੋ, ਲਿਖੋ, ਅਸੀਂ ਵੀ ਆਰ ਰੈਡੀ ਫॉर ਅ ਡਿਬੇਟ। ਔਰ ਲੇਕਿਨ ਇਹ ਹੈ ਵੀ ਜਿਹੜਾ 20% ਸੱਚ ਵੀ ਹੈ ਉਹ ਵੀ ਤੁਹਾਨੂੰ ਸਵਾਲੋ ਨਹੀਂ ਹੁੰਦਾ ਜਦੋਂ ਤੁਸੀਂ 20% ਕਹਿ ਰਹੇ ਹੋ। ਕੁਲਦੀਪ ਕੌਰ ਜੀ, ਫਿਰ ਇਸੇ ਤਰ੍ਹਾਂ ਗੁਰਮੇਲ ਸਿੰਘ ਜੀ ਕਾਫੀ ਦਿਨਾਂ ਬਾਅਦ ਆਏ, ਕਹਿੰਦੇ ਅੱਜ ਮੇਰੀ ਛੁੱਟੀ ਹੈ ਔਰ ਫਤਿਹ ਬੁਲਾ ਰਹੇ ਨੇ ਔਰ ਸ਼ਲਾਘਾ ਵੀ ਕਰ ਰਹੇ ਸਾਰੇ ਪ੍ਰੋਗਰਾਮ ਦੀ। ਔਰ ਇਸੇ ਤਰ੍ਹਾਂ ਕਹਿੰਦੇ ਕਿ ਮੈਂ ਤੁਹਾਡਾ ਸ਼ੋਅ ਕਦੀ ਨਹੀਂ ਮਿਸ ਕਰਦਾ, ਆਫਟਰ ਜਦੋਂ ਤੁਹਾਡਾ ਸ਼ੋਅ ਖਤਮ ਹੁੰਦਾ ਤੇ ਮੈਂ ਤੁਹਾਡਾ ਸ਼ੋਅ ਜਿਹੜਾ ਦੇਖਦਾ ਵਾਂ। ਸੋ ਨਾਈਸ। ਜਸਬੀਰ ਸਿੰਘ ਜੀ ਵੀ ਕਹਿੰਦੇ KGB ਐਂਡ ਇੰਡੀਅਨ ਰਾ ਅਫਰੇਡ ਫਰੋਮ ਪੰਨੂ ਬਿਕਾਜ਼ ਖਾਲਿਸਤਾਨ ਰੈਫਰੈਂਡਮ ਡਿਫੀਟਿੰਗ ਇੰਡੀਅਨ ਡਿਪਲੋਮੈਸੀ ਸੋ ਬੈਡ। ਫਿਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਸ਼ੈਤਾਨ ਇੰਡੀਆ ਸੀਕਿੰਗ ਐਡਵਾਈਸ ਫਰੋਮ ਸ਼ੈਤਾਨ ਰਸ਼ੀਆ broke into pieces, India is next to break up। ਔਰ ਫਿਰ ਇਸੇ ਤਰ੍ਹਾਂ ਸਿੰਘ ਜੀ ਕਹਿੰਦੇ ਆਲ ਦਾ ਰਿਲੀਜਨ ਵਿਲ ਬੀ treated same in ਖਾਲਿਸਤਾਨ। ਔਰ ਫਿਰ ਰਾਜਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਸਚਕਿਨ ਬੈਚ ਕਹਿੰਦੇ ਨੇ ਕਿ ਆਈ ਥਿੰਕ ਇਹ ਸਾਨੂੰ ਅਲਬਰਟਾ ਕੈਨੇਡਾ ਤੋਂ ਦੇਖ ਰਹੇ ਨੇ, ਐਡਮਿੰਟਨ ਤੋਂ। ਔਰ ਇਸੇ ਤਰ੍ਹਾਂ ਫਿਰ ਬਾਜਵਾ 96 ਉਹ ਵੀ ਸਾਨੂੰ ਫਤਿਹ ਵੀ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ।
ਔਰ ਇਸੇ ਤਰ੍ਹਾਂ ਪਰਮਿੰਦਰ ਖਾਲਸਾ ਜ਼ਿੰਦਾਬਾਦ, ਗੁਰਤੇਜ ਸਿੰਘ ਖਾਲਸਾ, ਲੀਲਾ ਵੈਦ ਇਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਫੈਨ ਧਾਲੀਵਾਲ ਸਾਹਿਬ ਦੇ ਇਹ ਵੀ ਫਤਿਹ ਬੁਲਾਉਂਦੇ ਨੇ, ਗੁਰਦੇਵ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ, TV 84 ਵਾਲੇ ਜਿਹੜੇ ਦੇਖਣ ਸੁਣਨ ਵਾਲੇ ਵੀਰਾਂ ਭੈਣਾਂ ਨੂੰ ਵੀ। ਔਰ ਫਿਰ ਇਹ ਸਿੰਘ ਲਿਖਦੇ ਨੇ ਕਿ ਇੰਡੀਅਨ ਸਿਸਟਮ ਵਿੱਚੋਂ ਕੁਝ ਨਹੀਂ ਮਿਲਣਾ, ਪਰ ਅੰਮ੍ਰਿਤਪਾਲ ਸਿੰਘ ਨੂੰ ਬਚਾਓ, ਵੋਟ ਪਾਣੀ ਚਾਹੀਦੀ ਹੈ। ਔਰ ਗੁਰਜੀਤ ਸਿੰਘ ਜੀ, ਫਿਰ ਇਹ ਸਿੰਘ ਜੀ, ਇੰਡੀਆ ਰਸ਼ੀਆ ਐਂਡ ਅਰਨ ਬਾਏ ਪਤਾ ਨਹੀਂ ਈਰਾਨ ਬਾਏ ਸੁਰਮੁਖ ਮੰਦਰਾ ਜੀ ਫਤਿਹ ਬੁਲਾਉਂਦੇ, ਧਰਮ ਸਿੰਘ ਜੀ, ਫਿਰ ਸਤਨਾਮ ਔਜਲਾ ਜੀ, CH ਮਦਸਰ ਅਲੀ ਇਹ ਵੀ ਖਾਲਿਸਤਾਨ ਲਵ ਕਹਿੰਦੇ ਨੇ, ਐਂਡ ਸਿਮਰਦੀਪ ਸਿੰਘ ਜੀ ਵੀ ਕਹਿੰਦੇ ਨੇ ਕਿ ਖਾਲਿਸਤਾਨ ਜ਼ਿੰਦਾਬਾਦ, ਓਨਲੀ ਰੈਂਡਮ ਔਰ ਫਰੀडम ਫॉर ਆਲ ਮਿਨੋਰਿਟੀਜ਼ ਇਨ ਇੰਡੀਆ ਪੰਜਾਬ। ਫਿਰ ਇਸੇ ਤਰ੍ਹਾਂ ਸਿੰਘ ਕਹਿੰਦੇ ਨੇ ਕਿ ਇੰਡੀਆ ਆਊਟ ਆਫ ਪੰਜਾਬ। ਫਿਰ ਇਸੇ ਤਰ੍ਹਾਂ ਸਮਰਜੀਤ ਸਿੰਘ ਆਜ਼ਾਦੀ ਹੀ ਹੱਲ ਹੈ। ਔਰ ਇੰਦਰਬੀਰ ਸਿੰਘ ਜੀ ਕਹਿੰਦੇ ਨੇ ਕਿ ਦਵਿੰਦਰ ਸੰਧੂ ਵੀਰ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ, ਇੰਡੀਅਨ ਵੋਟਾਂ ਵਿੱਚੋਂ ਸਾਨੂੰ ਕੁਝ ਨਹੀਂ ਮਿਲਣਾ ਤੇ ਅਸੀਂ ਹਿੰਦੁਸਤਾਨ ਨੂੰ ਸਾਡੇ ਮੁਲਕ ਮੰਨਦੇ ਹਾਂ, ਸਾਡਾ ਦੇਸ਼ ਪੰਜਾਬ ਹੈ, ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਜਸਵਿੰਦਰ ਅਟਵਾਲ, ਕਮਲਜੀਤ ਸਿੰਘ ਉਹਨਾਂ ਨੂੰ ਕਹਿਤਾ ਕਿ ਅਸੀਂ ਤੁਹਾਡਾ ਮੈਸੇਜ ਡਿਲੀਟ ਨਹੀਂ ਕਰਦੇ। ਇਹ ਆਈ ਡੋਨਟ ਨੋ ਹਾਊ ਨਹੀਂ ਕੁਛ ਨਾ ਕੁਛ ਇਹਨਾਂ ਦੇ ਅੰਦਰ ਤੁਸੀਂ ਰੀਫਰੈਸ਼ ਕਰ ਲਿਆ ਕਰੋ, ਜਿਸ ਤਰ੍ਹਾਂ ਸਾਨੂੰ ਸੁਝਾਅ ਮਿਲਿਆ ਕਿ ਤੁਸੀਂ ਆਪਣਾ ਰੀਫਰੈਸ਼ ਕਰੋਗੇ ਆਪਣਾ ਪੇਜ, ਦੈਨ ਤੁਸੀਂ ਕਮੈਂਟ ਤੁਸੀਂ ਲਿਖ ਸਕਦੇ ਹੋ। ਔਰ ਇਸੇ ਤਰ੍ਹਾਂ ਦਵਿੰਦਰ ਸੰਧੂ ਜੀ, ਇੰਡੀਆ ਦੀਆਂ ਵੋਟਾਂ ਵਿੱਚੋਂ ਸਾਨੂੰ ਕੁਝ ਨਹੀਂ ਲੱਭਣਾ, ਸਾਡਾ ਹੱਲ ਖਾਲਿਸਤਾਨ ਹੈ। ਬਲਵਿੰਦਰ ਸਿੰਘ ਟਵਾਣਾ, ਪੰਜਾਬ ਹਾਲ ਖਾਲਿਸਤਾਨ। ਬਲਦੇਵ ਸਿੰਘ ਜੀ ਕਹਿੰਦੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ, ਬਠਿੰਡਾ ਤੋਂ ਸਾਨੂੰ ਦੇਖ ਰਹੇ, ਵੈਰੀ ਨਾਈਸ। ਮਜੋਰ ਕੋਇਨੂਰ, ਇੰਡੀਆ ਖਾਲਿਸਤਾਨ ਜ਼ਿੰਦਾਬਾਦ। DJ ਵਾਹਿਗੁਰੂ ਜੀ ਕਹਿੰਦੇ ਨੇ, ਫਤਿਹ ਬੁਲਾਉਂਦੇ ਨੇ। ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਹਰਮਿੰਦਰ ਸਿੰਘ ਜੀ ਇਹ ਵੀ ਫਤਿਹ ਬੁਲਾਉਂਦੇ ਨੇ। ਹਰਦੀਪ ਸਿੰਘ ਜੀ, ਫਿਰ ਸ਼ਿੰਦਾ ਗਿੱਲ ਜੀ ਵੀ, ਅਮਰਜੀਤ ਸਾਨੀ ਜੀ, ਸੋਨਮਾਲ ਜੀ, ਔਰ ਇਸੇ ਤਰ੍ਹਾਂ ਜਸਵੀਰ ਬਰਾੜ ਜੀ, ਅਮਰਜੀਤ ਸਾਨੀ ਜੀ, ਇੰਦਰਜੀਤ ਸੰਧੂ ਜੀ, ਜਸਕੀਰਤ ਸਿੰਘ ਜੀ, ਨਿਹੰਗ ਸਿੰਘ ਜੀ, ਦਵਿੰਦਰ ਸੰਧੂ ਜੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਤੁਹਾਡਾ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਆਪਾਂ ਕੱਲ੍ਹ ਵੀ ਨਹੀਂ ਤੁਹਾਨੂੰ ਮਿਲਣਾ, ਮੰਡੇ ਵੀ ਨਹੀਂ ਮਿਲਣਾ, ਟਿਊਜ਼ਡੇ ਆਪਾਂ ਆਵਾਂਗੇ। ਸੋ ਇਸ ਨਾਲ ਤੁਹਾਡੇ ਕੋਲ ਆਪਾਂ ਲੈਣੀ ਇਜਾਜ਼ਤ। ਸੋ ਸਾਡੇ ਪ੍ਰੋਗਰਾਮ ਦਾ ਵਿਊਅਰਸ ਇੱਥੇ ਹੀ ਸਮਾਂ ਖਤਮ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲੈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।